ਲੈ ਆ ਸਾਡੇ ਗੁਜਰਾਂਵਾਲੇ 'ਚ ਇੱਕ ਨਵਾਂ ਰਾਤ ਦਾ ਸ਼ਗੂਫਾ ਉੱਡੇ ਆਈ 4/1/2024 ਦਾ ਕਿਸੇ ਦਾ ਵਲੀਮੇ ਦਾ ਫੰਕਸ਼ਨ ਸਹੀ। ਉਹਨਾਂ ਵਿਚਾਰਿਆਂ ਨੇ 3400 ਰੁਪਈਆ ਪਰ ਹੈਡ ਕਰਕੇ ਤੇ ਕੋ ਹੋਟਲ ਬੁੱਕ ਕਰਾਇਆ ਈ। ਉਹ ਹੋਟਲ ਵਾਲਿਆਂ ਨੇ 5.5 ਲੱਖ ਰੁਪਈਆ ਐਡਵਾਂਸ ਵੀ ਲੈ ਲਿਆ। ਉਹ ਜਿਸ ਵੇਲੇ ਉਹਨਾਂ ਦਾ ਕੱਲ ਦਾ ਟਾਈਮ ਸੀ, ਉਹ ਕੱਲ ਪ੍ਰਾਹੁਣੇ ਸ਼ਰਾਹੁਣੇ ਆ ਗਏ, 250 ਬੰਦੇ ਦਾ ਬੰਦੋਬਸਤ ਸੀ। ਉਹ 9:30 ਹੋ ਗਏ ਉਤੋਂ ਤੇ ਉਹਨਾਂ ਜਾ ਕੇ ਜਿੰਨਾ ਬੁੱਕ ਕਰਾਇਆ ਸੀ ਉਹਨਾਂ ਮੈਨੇਜਰ ਨੂੰ ਆਖਿਆ ਕਿ ਰੋਟੀ ਸਾਡੀ ਲਵਾਓ। ਉਹ ਮੈਨੇਜਰ ਨੇ ਕਿਤੋਂ 50-60 ਬੰਦਿਆਂ ਦੀ ਵਧੀ ਰੋਟੀ ਨਾ ਕਿਸੇ ਹੋਰ ਹੋਟਲ 'ਚੋਂ ਆਈ। ਉਹਨਾਂ ਅੱਗੇ ਚਤਰਾਈ ਉਹ ਆਂਦਾ ਚੌਲ ਵੀ ਲੂਣੇ ਮਿੱਠੇ ਇਕੱਠੇ ਹੀ ਹੋਏ ਸਨ ਤੇ ਨਾਨਾਂ ਦੇ ਵਿੱਚ ਟੁਕੜੇ ਤੇ ਭੋਰੇ ਤੇ ਜਿਹੜਾ ਸਾਲਨ ਆਇਆ ਉਹਦੇ ਤੇ ਵੀ ਚੱਪਾ ਚੱਪਾ ਤਰੀ ਜੰਮੀ ਤੇ ਉਹ ਵਿੱਚੋਂ ਮਾਰ ਮਾਰ ਕੇ ਨਾ ਚਮਚੇ ਜਿਵੇਂ ਆਈਸਕ੍ਰੀਮ ਕੱਢੀ ਦੀ ਹੈ ਇੰਜ ਵਿੱਚੋਂ ਬੰਦੇ ਅਖੇ ਬੋਟੀਆਂ ਕੱਢਦੇ ਰਹੇ ਨੇ। ਤੇ ਉਹ 50-60 ਬੰਦਿਆਂ ਦੀ ਅਖੇ ਰੋਟੀ ਲੱਗੀ ਏ। ਤੇ ਮੈਨੇਜਰ ਨੂੰ ਮੈਂ ਦੁਬਾਰਾ ਜਾ ਕੇ ਆਖਿਆ ਕਿ ਯਾਰ ਰੋਟੀ ਤੇ ਤੂੰ 3400 ਰੁਪਈਆ ਬੰਦੇ ਇੱਕ ਦਾ ਲੈ ਆਵੇ ਤੇ ਸਾਰਿਆਂ ਬੰਦਿਆਂ ਨੂੰ ਤੂੰ ਆਪਣਾ ਪੈਸੇ ਲੈਣੇ ਪੂਰੇ ਕਰਨੇ ਨਹੀਂ, ਉਹਨਾਂ ਨੂੰ ਰੋਟੀ ਖੋਲ ਡੋਲ ਕੇ ਲਵਾ ਲੈ। ਉਹ ਮੈਨੇਜਰ ਰਾਤ ਕਿਤੇ 9:30 ਪੌਣੇ 10 ਵਜੇ ਦਾ ਨਾ ਕਿਚਨ 'ਚ ਮੈਂ ਫੇਰਾ ਮਾਰ ਕੇ ਆਉਣਾ ਵਾ। ਉਸ ਵੇਲੇ ਦਾ ਕਿਚਨ 'ਚ ਗਏ ਆ, ਅਜੇ ਤੱਕ ਵਾਪਸ ਹੀ ਨਹੀਂ ਇਹ ਪਰਤਿਆ। ਤੇ ਜੇ ਉਤੋਂ ਮਾਲਕ ਦਾ ਮੁੰਡਾ ਆਇਆ ਕਿਤੇ 11 ਵਜੇ ਰਾਤੀ ਤੇ ਉਹਨੂੰ ਉਹਨਾਂ ਸਾਰੀ ਗੱਲ ਸੁਣਾਈ ਹੈ ਤੇ ਉਹ ਮਾਲਕ ਦਾ ਮੁੰਡਾ ਮੈਨੇਜਰ ਨੂੰ ਲੱਭਣ ਗਏ ਆ, ਅਜੇ ਤੱਕ ਨਹੀਂ ਆਇਆ ਤੇ ਅੱਜ 5 ਤਰੀਕ ਹੋ ਗਈ ਹੈ। ਇਹ ਵੱਡੇ ਜਿਹੜੇ ਹੁੰਦੇ ਨੇ ਨਾ ਵਿਆਹ ਦੇ ਵਿੱਚ ਜਿਨ੍ਹਾਂ ਨੂੰ ਅੱਗਲ ਹੱਥ ਬਣਾਈਦਾ, ਇਹਨਾਂ ਨੂੰ ਵੀ ਛੇਤੀ ਕਿਤੇ ਠੰਡ ਨਹੀਂ ਪੈਂਦੀ। ਇਹ ਸਮਝਦੇ ਨੇ ਕਿ ਜਿਹੜੇ ਆ ਮੁੰਡੇ ਸ਼ੁੰਡੇ ਨੇ ਨਾ ਇਹ ਚਵਲ ਹੀ ਨੇ, ਇਹਨਾਂ ਨੂੰ ਤੇ ਅਕਲ ਕੋਈ ਨਹੀਂ। ਵਿਆਹ ਤੇ ਤੁਹਾਨੂੰ ਤੇ ਜ਼ਿਆਦਾ ਤੋਂ ਜ਼ਿਆਦਾ ਵਕਤ ਇਹ ਹੀ ਹੈ ਨਾ ਕਿ ਤੁਸੀਂ ਰੋਟੀ ਪਕਵਾਣੀ ਹੈ, ਸਮਾਨ ਪੂਰਾ ਕਰਨਾ ਵੇ, ਟੈਂਟ ਤੰਬੂ ਕੁਰਸੀਆਂ ਲਵਾਉਣੀਆਂ ਨੇ, ਜਿਹੜੇ ਕੋ ਪ੍ਰਾਹੁਣੇ ਆਉਂਦੇ ਨੇ ਪੈ ਉਹਨਾਂ ਦਾ ਬੰਦੋਬਸਤ, ਇਹ ਵਿਆਹ ਦੇ ਵਕਤ ਹੁੰਦੇ ਨੇ ਨਾ। ਇਹਦੇ ਤੋਂ ਇਲਾਵਾ ਕੀ ਵਿਆਹ ਤੇ ਵਕਤ ਹੁੰਦਾ ਹੈ? ਕੱਪੜੇ ਤੁਸੀਂ ਪਾ ਲੈਣੇ ਬਸ ਗੱਲ ਮੁੱਕੀ, ਨਾ ਨਹੀਂ ਵਕਤ ਹੁੰਦਾ ਜੇ ਜਾਂ ਚੋਖਾ। ਬਸ ਜਿਹੜੇ ਆ ਵੱਡੇ ਨੇ ਉਹਨਾਂ ਨੂੰ ਜੇ ਇੰਨਾ ਵੀ ਨਹੀਂ ਉਹ ਵਕਤ ਕਰ ਸਕਦੇ ਕਿ ਆਪ ਤੰਬੂ ਕਨਾਤਾਂ ਲਵਾਉਣ, ਆਪ ਰੋਟੀ ਪਕਵਾਨ, ਆਪ ਉੱਤੇ ਖਲੋ ਕੇ ਤੇ ਕੁਰਸੀਆਂ ਤੇ ਰੋਟੀ ਲਵਾਉਣ ਆਪਣਾ ਮੇਜ਼ਾਂ ਤੇ, ਜੇ ਇੰਨਾ ਵਕਤ ਵੀ ਨਹੀਂ ਕਰ ਸਕਦੇ ਤੇ ਫਿਰ ਉਹਨਾਂ ਨੂੰ ਚੰਗੀ ਠੰਡ ਰਾਤੀ ਪਈ ਹੈ ਨਾ। ਉਹ ਠੰਡ ਉਹਨਾਂ ਨੂੰ ਤੇ ਇੰਝ ਹੀ ਪਈ ਨਾ ਕਿ ਕੋਈ ਬੰਦਾ ਮੇਲੇ ਤੇ ਸੁਰਮਾ ਵੇਚਦਾ ਸੀ ਪਿਆ ਤੇ ਉਹਨੇ ਵਿੱਚੋਂ ਨਾ 12-14 ਬੰਦੇ ਸਾਈਡ ਤੇ ਇਕੱਠੇ ਕੀਤੇ ਹਨ ਤੇ ਵਿੱਚੋਂ ਇੱਕ ਨੂੰ ਆਖਿਆ ਉਰੋਂ ਆ ਤੈਨੂੰ ਮੈਂ ਸੁਰਮਾ ਚੈੱਕ ਕਰਾਵਾਂ, ਵੇਖੀ ਤੈਨੂੰ ਠੰਡ ਪੈਂਦੀ। ਉਹ ਇੱਕ ਸਲਾਈ ਸੁਰਮੇ ਦੀ ਕੱਢ ਕੇ ਉਹਦੀ ਅੱਖ 'ਚ ਪਾਈ ਉਸ ਤੇ ਉਹਨੂੰ ਪੁੱਛਿਓ ਉਸ ਹਾਂ ਠੰਡ ਪਈ ਆ? ਉਹਨੇ ਕਿਹਾ ਨਹੀਂ। ਉਹ ਵਿੱਚੋਂ 5-4 ਬੰਦੇ ਟੁਰ ਗਏ ਗੱਲ ਸੁਣ ਕੇ ਕਿ ਭਾਈ ਸੁਰਮਾ ਤੇ ਭੈੜਾ ਹੀ ਹੈ, ਠੰਡ ਹੀ ਨਹੀਂ ਪੈਂਦੀ। ਉਹ ਆਂਦਾ ਖਲੋ ਜਾ 2 ਮਿੰਟ ਖਲੋ ਜਾ ਤੈਨੂੰ ਠੰਡ ਪਵੇਗੀ। ਉਹ 2 ਮਿੰਟ ਹੋਰ ਬੈਠਾ, 2 ਮਿੰਟਾਂ ਬਾਅਦ ਉਸ ਪੁੱਛਿਆ ਹਾਂ ਠੰਡ ਪਈ ਆ? ਉਸ ਬੰਦੇ ਆਖਿਆ ਨਹੀਂ ਕੋਈ ਵੀ ਨਹੀਂ ਠੰਡ ਪਈ। ਜਿਹੜੇ ਬਾਕੀ ਖਲੇ ਸਨ ਬੰਦੇ ਉਹ ਵੀ ਟੁਰ ਗਏ। ਉਹ ਸੁਰਮਾ ਵੇਚਣ ਵਾਲਾ ਹੁਣ ਉਹਨੂੰ ਆਂਦਾ ਜਿਹਨੂੰ ਸੁਰਮਾ ਪਾਇਓ ਉਹਨੂੰ ਆਖਿਓ ਸੁਬਾ ਵੇਖ ਲੈ ਸਾਰੇ ਟੁਰ ਗਏ ਨਹੀਂ ਹੁਣ ਠੰਡ ਪਈ ਆ।